ਆਪਾਂ ਆਪਣੀ ਪ੍ਰੋਗਰਾਮ ਦਾ ਜਿਹੜਾ ਵੇਲਾ ਹੈ ਨਾ ਉਹਨੂੰ ਬਸ ਪੂਰਾ ਕਰਾਂਗੇ। ਇੱਕ ਸਵਾਲ ਇਹ ਵੇ ਕਿ ਤੁਸੀਂ ਮੈਨੂੰ ਇਹ ਦੱਸੋ, ਜਿੰਨਾ ਵੀ ਪ੍ਰਦੇਸ਼ ਦੇ ਵਿੱਚ ਪਰਿਵਾਰ ਹੈ ਜੀ ਆਪਣੀ ਫੈਮਿਲੀ ਦਾ ਹੁਣ ਤੋਂ ਵੀ ਬਲੌਗ ਉਹਦੇ ਵਿੱਚ ਤੁਹਾਨੂੰ ਆਪਣੇ ਪਿਆਰਿਆਂ ਦੀ ਜਿਹੜੀ ਯਾਦ ਆਉਂਦੀ ਹੈ, ਫਿਰ ਉਸ ਵਕਤ ਜਿਹੜੀ ਤੁਹਾਡੀ ਹਾਲਤ ਹੁੰਦੀ ਕੀ ਕਰਦੇ ਹੋ? ਘਰ ਕਾਲ ਕਰਦੇ ਹੋ, ਫਿਰ ਯਾਨੀ ਕਿ ਉਹ ਆਪਣੇ ਬੱਚਿਆਂ ਨੂੰ ਮਿਸ ਕਰਦੇ ਹੋ, ਫੈਮਿਲੀ ਨੂੰ ਮਿਸ ਕਰਦੇ ਹੋ? ਉਹਦੇ ਨਾਲ ਅੱਜ ਕੱਲ੍ਹ ਤਕਰੀਬਨ ਉਹ ਜਿਹੜੀਆਂ ਦੂਰੀਆਂ ਹੁੰਦੀਆਂ ਸੀ ਨਾ ਪਹਿਲੇ ਜਿਸ ਵਕਤ ਮੈਂ ਗਿਆ ਸੀ ਯੂਰਪ ਦੇ ਵਿੱਚ, ਉਸ ਵਕਤ ਚਿੱਠੀਆਂ ਹੁੰਦੀਆਂ ਸੀ, ਖੱਤ ਪਾਈਦੇ ਹੁੰਦੇ ਸੀ, ਜ਼ਿਆਦਾ ਤੋਂ ਜ਼ਿਆਦਾ ਕੈਸੇਟ ਭਰ ਕੇ ਭੇਜ ਦੇਣਾ। ਉਹਦੇ ਬਾਅਦ ਫਿਰ ਫੋਨਾਂ ਦਾ ਦੌਰ ਆਇਆ। ਫੋਨਾਂ ਦਾ ਦੌਰ ਵੀ ਇੰਝ ਦਾ ਹੁੰਦਾ ਸੀ ਕਿ ਘਰ ਕਾਲ ਲਾਣੀ ਤੇ ਪਹਿਲਾਂ ਟਾਈਮ ਦੇਣਾ ਉਹਦੇ ਵਿੱਚ PCO ਦੇ ਵਿੱਚ ਕਿ ਫਲਾਂ ਦਿਨ ਮੈਂ ਕਾਲ ਕਰਾਂਗਾ ਔਰ ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਜਾਂ 10 ਮਿੰਟ ਕਾਲ। ਅੱਜ ਦਾ ਦੌਰ ਹੈ ਜਿਹੜਾ ਉਹ ਕਿਸੇ ਤੋਂ ਦੂਰ ਨਹੀਂ ਹੈ ਕੋਈ ਵੀ ਬੰਦਾ, ਠੀਕ ਹੈ। ਉਹ ਮੇਰੀ ਵਾਲਦਾ ਕਦੀ ਕਦੀ ਤਾਂ ਮੈਨੂੰ ਕੁਝ ਸਾਲ ਪਹਿਲਾਂ ਤੱਕ ਕਹਿੰਦੇ ਹੁੰਦੇ ਸਨ, ਕੀ ਹੋਇਆ ਤੂੰ ਤਾਂ ਮੈਨੂੰ ਭੁੱਲ ਹੀ ਗਿਆ। ਮੈਂ ਕਿਹਾ ਨਹੀਂ ਅੰਮਾ, ਮੈਂ ਭੁੱਲ ਨਹੀਂ ਗਿਆ। ਇਹ ਜਿਹੜਾ ਮੋਬਾਈਲ ਤੁਸੀਂ ਫੜਿਆ ਹੈ ਨਾ, ਇਹਦੇ ਵਿੱਚ ਮੈਂ ਕਾਲ ਕਰਾਂ ਜਾਂ ਤੁਸੀਂ ਕਾਲ ਕਰੋ, ਇੱਕੋ ਬਰਾਬਰ ਹੈ, ਠੀਕ ਹੈ। ਔਰ ਇਹ ਨਹੀਂ ਕਿ ਹਾਲੀ ਤੁਸੀਂ ਕਾਲ ਕਰੋ, ਤੁਸੀਂ ਵੀਡੀਓ ਕਾਲ ਕਰੋ, ਜਿਸ ਵਕਤ ਚਾਹੁੰਦੇ ਹੋ ਮੈਨੂੰ ਤੱਕ ਸਕਦੇ ਹੋ ਤੁਸੀਂ, ਮੇਰਾ ਜਿਸ ਵਕਤ ਦਿਲ ਕਰੇਗਾ ਮੈਂ ਕਰਾਂਗਾ। ਸੋ ਦੂਰੀਆਂ ਮਿਟ ਗਈਆਂ ਔਰ ਬੜੀ ਆਸਾਨੀ ਹੋ ਗਈ ਹੈ। ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਹੁਣ ਆਪਾਂ ਚਾਹਾਂਗੇ ਕਿ ਤੁਸੀਂ ਬਹੁਤ ਸਾਨੂੰ ਮੇਰੀ ਖਾਸ ਤੌਰ 'ਤੇ ਇੱਕ ਚੋਇਸ ਹੈ, ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹ ਛੋਟਾ ਜਿਹਾ ਆਪਣਾ ਸੌਂਗ ਥੋੜ੍ਹਾ ਜਿਹਾ ਗੁਣਗੁਣਾ ਦਿਓ, ਤੇਰੀ ਯਾਦ ਕੋ ਲਾਵਣ ਲਈ ਸ਼ੀਸ਼ਾ ਪੀਂਦੇ ਹਾਂ। ਅੱਛਾ ਜੀ, ਲੋ ਜੀ, ਕਿਉਂਕਿ ਤਮੰਨਾ ਦੀ ਫਰਮਾਇਸ਼ ਹੈ, ਤਮੰਨਾ ਦੀ ਫਰਮਾਇਸ਼ ਕਿ ਤਮੰਨਾ ਦੀ ਕਦੇ ਕੋਈ ਗੱਲ ਨਹੀਂ ਮਿਟਾਲੀ। ਇਹ ਤੁਹਾਡੀ ਮੁਹੱਬਤ, ਇਹ ਤੁਹਾਡੀ ਮੁਹੱਬਤ। ਇਹ ਜਿਹੜਾ ਗਾਣਾ ਸੀ ਮੈਂ ਲਿਖਿਆ ਵੀ ਆਪ ਸੀ, ਔਰ ਉਹਦੇ ਬਾਅਦ ਇਹਨੂੰ ਕ੍ਰਿਟੀਸਾਈਜ਼ ਪਾਕਿਸਤਾਨ 'ਚ ਬੜਾ ਕੀਤਾ ਗਿਆ ਕਿਉਂਕਿ ਪਾਕਿਸਤਾਨ ਦੇ ਵਿੱਚ ਸ਼ੀਸ਼ਾ ਬੈਨ ਹੋ ਗਿਆ ਸੀ। ਸੋ ਦੋ ਬੋਲ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ। ਜੀ ਜੀ। ਤੇਰੀ ਯਾਦ ਭੁਲਾਵਣ ਲਈ ਹੁਣ ਸ਼ੀਸ਼ਾ ਪੀਨੇ ਆ, ਤੇਰੀ ਯਾਦ ਭੁਲਾਵਣ ਲਈ ਹੁਣ ਸ਼ੀਸ਼ਾ ਪੀਨੇ ਆ, ਬਣ ਤੂੰ ਆ ਤੂੰ ਉੱਡ ਗਈ ਅਸੀਂ ਇਕੱਲੇ ਜੀਨੇ ਆ, ਤੇਰੀ ਯਾਦ ਭੁਲਾਵਣ ਲਈ ਹੁਣ ਸ਼ੀਸ਼ਾ ਪੀਨੇ ਆ, ਵਿਛੜਨ ਤੇ ਬਸ ਕਹਿਣਾ ਹੀ ਸੌਖਾ ਏ, ਵਿਛੜ ਜਾਵੇ ਜੇ ਯਾਰ ਇਕੱਲਿਆਂ ਰਹਿਣਾ ਔਖਾ ਏ, ਪਹਿਲਾਂ ਪੈਗ ਲਗਾਉਂਦੇ ਸੀ ਹੁਣ ਬੋਤਲਾਂ ਪੀਨੇ ਆ, ਤੇਰੀ ਯਾਦ ਭੁਲਾਵਣ ਲਈ ਹੁਣ ਸ਼ੀਸ਼ਾ ਪੀਨੇ ਆ। ਵਾਹ 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 ਵਾਹ, ਕਿਆ ਬਾਤ ਸਰ ਜੀ, ਕਿਆ ਬਾਤ। ਥੈਂਕ ਯੂ ਸੱਚੀ ਬਹੁਤ ਕਮਾਲ, ਬਹੁਤ ਵਧੀਆ। ਔਰ ਮੈਨੂੰ ਸੱਚੀ ਇਹ ਤੁਹਾਡਾ ਸੌਂਗ ਬਹੁਤ ਪਸੰਦ, ਇਹ ਹਕੀਕਤ ਹੈ, ਠੀਕ ਹੈ। ਔਰ ਤੁਹਾਨੂੰ ਪਤਾ ਜੋ ਤਮੰਨਾ ਗੱਲ ਕਰਦੀ ਹੈ ਦਿਲ 'ਚ ਗੱਲ, ਠੀਕ ਹੈ। ਅਤੇ ਇਹ ਸਾਡਾ ਸੌਂਗ ਵੀ ਪੰਜਾਬੀ ਦਾ। ਅਤੇ ਸਾਡਾ ਜਿਹੜਾ ਲਾਸਟ ਜਿਹੜਾ ਸਵਾਲ ਇਹ ਵੀ ਕਿ ਦੱਸੋ ਮੁਹੱਬਤ ਕਦੋਂ ਹੋਈ ਮੈਨੂੰ? ਹਾਂਜੀ। ਅੱਛਾ, ਨਹੀਂ, ਮੇਰੇ ਨਾਲ ਬੜੇ ਲੋਕਾਂ ਨੂੰ ਮੁਹੱਬਤ ਹੋਈ ਸੀ, ਪਤਾ ਨਹੀਂ ਕਦੋਂ ਹੋਈ ਸੀ, ਕਦੋਂ ਇਹ ਸਿਲਸਿਲਾ ਚੱਲਿਆ। ਮੈਨੂੰ ਹਰ ਦੂਜੇ ਬੰਦੇ ਨਾਲ ਮੁਹੱਬਤ ਹੋ ਗਈ। ਯਕੀਨ ਮੰਨੋ, ਮੇਰੇ ਕੋਲੋਂ ਉਹ ਨਾ ਤਾਸਬ ਰੱਖਣਾ, ਮੈਨੂੰ ਕਦੂਸ ਜੀ ਬੰਦੇ ਨਾਲ ਮੁਹੱਬਤ ਹੋ ਗਈ। ਨਾਈਸ ਨਾਈਸ। ਅਤੇ ਫਿਰ ਮੇਰਾ ਕੋਈ ਕ੍ਰਾਈਟੇਰੀਆ ਨਹੀਂ, ਮੈਂ ਮੁਹੱਬਤ ਕਰਨ 'ਚ ਕੰਜੂਸੀ ਬਿਲਕੁਲ ਨਹੀਂ ਕਰਦਾ ਔਰ ਕਦੇ ਇਹ ਨਹੀਂ ਸੋਚਦਾ ਕਿ ਮੁਹੱਬਤ ਗਰਜ਼ ਹੋ ਜਾਂ ਲਾਲਚ ਲਈ। ਇਹ ਮੁਕਤਸੀ ਦੀ ਨਿਸ਼ਾਨੀ ਜੀ। ਸੋ ਮੁਹੱਬਤ ਜਿਸ ਨੂੰ ਨਾ ਦਿੱਤਾ ਜਿੱਦਾਂ ਮੁਹੱਬਤ ਮੇਰਾ ਕ੍ਰਾਈਟੇਰੀਆ ਹੋਇਆ। ਬਾਕੀ ਜਿੱਥੇ ਤੱਕ ਇਸ਼ਕ ਮਸ਼ੂਕੀ ਦੀ ਗੱਲ ਹੁੰਦੀ ਹੈ, ਕੁੜੀਆਂ ਚੁੜੀਆਂ, ਉਹਦੇ ਲਈ ਮੈਨੂੰ ਯਕੀਨ ਮੈਨੂੰ ਕਦੀ ਟਾਈਮ ਹੀ ਨਹੀਂ ਮਿਲਿਆ। ਸਹੀ ਸਹੀ। ਜੋ ਰਾਹ 'ਚ ਆਇਆ ਕਿਸੇ ਨੇ 4 ਦਿਨ ਗੁਜ਼ਾਰਨੇ ਦੀ ਕੋਸ਼ਿਸ਼ ਕੀਤੀ, ਠੀਕ, ਨਹੀਂ ਬਾਅਦ 'ਚ ਤੂੰ ਕੌਣ ਤੇ ਮੈਂ ਕੌਣ, ਇਹ ਉਹ ਕਹਿੰਦੇ ਹੁੰਦੇ ਸੀ, ਮੈਂ ਨਹੀਂ ਕਦੀ ਕਿਹਾ। ਫਿਰ ਲੇਕਿਨ ਇਹ ਕਿ ਮੁਹੱਬਤ ਦੀ ਡੈਫੀਨੇਸ਼ਨ ਇਹ ਹੈ ਕਿ ਮੁਹੱਬਤ ਬੜੀ ਆਸਾਨੀ ਨਾਲ ਔਰ ਬੜੀ ਦਲੇਰੀ ਨਾਲ ਮੈਂ ਕਰ ਲੈਣਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਕਿਆ ਬਾਤ ਹੈ ਜੋ ਜੀ, ਇਹ ਤੁਹਾਡਾ ਬੜਾ ਹੀ ਕਮਾਲ ਮੈਨੂੰ ਤੁਸੀਂ ਇਹਦਾ ਜਵਾਬ ਦਿੱਤਾ ਹੈ। ਅਤੇ ਮੈਂ ਚਾਹਾਂਗੀ ਕਿ ਤੁਸੀਂ ਜਿੰਨਾ ਮੈਨੂੰ ਆਪਣਾ ਕੀਤਾ ਦਿੱਤਾ ਅਤੇ ਇਸ ਮੁਹੱਬਤ ਦਾ, ਇਸ ਆਪਣੇ ਸਮਝੇ ਦਾ ਤੁਸੀਂ ਪ੍ਰਦੇਸ਼ 'ਚ ਆਏ, ਚੰਗਾ ਤੁਹਾਨੂੰ ਸਲਾਮਤ ਰੱਖੇ। ਦਿਲੋਂ ਜੀ ਸਾਨੂੰ ਸਾਰਿਆਂ ਨੂੰ, ਤਮੰਨਾ ਨੂੰ ਅਤੇ ਸਰ ਇਬਰਾਹਿਮ ਫੈਜ਼ ਨੂੰ ਆਪਣੀ ਦੁਆ ਵਿੱਚ ਯਾਦ ਰੱਖਣਾ ਹੈ।